ਅਗਲੀ ਖਬਰ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਦੱਸਦੀ ਜਾਈਏ। ਯੂਐਸ ਦੀ ਇਲੈਕਸ਼ਨ ਦੇ ਵਿੱਚ ਸੈਨੇਟ ਦੇ ਵਿੱਚ ਕਿਸ ਦੀ ਮੈਜੋਰਟੀ ਹੋਊਗੀ ਆਉਣ ਵਾਲੇ 2 ਸਾਲਾਂ ਦੇ ਵਿੱਚ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਜੋ ਉਹਨਾਂ ਦਾ ਕਾਰਜਕਾਲ ਹੋਊਗਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣਗੇ, ਇਹ ਫਾਈਨਲੀ ਹੁਣ 2 ਸਟੇਟਸ ਦੇ ਉੱਤੇ ਡਿਪੈਂਡ ਰਹਿ ਗਿਆ ਆ। ਇੱਕ ਐਰੀਜ਼ੋਨਾ ਤੇ ਇੱਕ ਨਵਾਡਾ, ਜਿਹੜੀਆਂ ਅਨਅਕਾਊਂਟਡ ਵੋਟਸ ਹੈਗੀਆਂ ਨਵਾਡਾ ਤੇ ਐਰੀਜ਼ੋਨਾ 'ਚ, ਇਹ ਹੁਣ ਡਿਟਰਮਨ ਕਰਨਗੀਆਂ ਯੂਐਸ ਦੀ ਸੈਨੇਟ ਦਾ ਕੰਟਰੋਲ ਕਿਹਦੇ ਕੋਲ ਹੋਊਗਾ। ਬੜੇ ਹੀ ਥਿਨ ਮਾਰਜਨ ਦੇ ਨਾਲ ਨਵਾਡਾ 'ਚ ਰਿਪਬਲਿਕਨ ਕੈਂਡੀਡੇਟ ਅੱਗੇ ਆ ਤੇ ਐਰੀਜ਼ੋਨਾ ਦੇ ਵਿੱਚ ਡੈਮੋਕ੍ਰੇਟ ਕੈਂਡੀਡੇਟ ਅੱਗੇ ਹੈਗਾ। ਜਾਰਜੀਆ ਦੀ ਸੀਟ ਜੋ ਆ ਉਹ ਰਨ ਆਫ ਦੇ ਵਿੱਚ ਚਲੇ ਗਈ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਕੁ ਪੈਸਾ ਇਹਦੇ ਤੇ ਖਰਚ ਹੁੰਦਾ। ਆਪਾਂ ਕਹਿੰਦੇ ਤਾਂ ਹੈ ਵੀ ਡੈਮੋਕ੍ਰੇਸੀ ਵਧੀਆ ਚੀਜ਼ ਆ। $262 ਮਿਲੀਅਨ ਦੋਨਾਂ ਕੈਂਡੀਡੇਟਸ ਨੇ ਆਲਰੇਡੀ ਫੰਡ ਰੇਜ਼ਿੰਗ ਕਰ ਲਿਆ ਜਾਰਜੀਆ ਜਿਹੜੀ ਮਿਡ ਟਰਮ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ। ਸੋ ਦੇਖੋ ਕਿੰਨਾ ਵੱਡਾ ਅਮਾਉਂਟ ਆ। ਹੁਣ ਇਹ ਅਗਲੇ ਮਹੀਨੇ ਇਲੈਕਸ਼ਨ ਹੋਣੀ ਆ ਕਿਉਂਕਿ ਜੇ ਜਿੰਨੇ ਕੁ ਹੁਣ ਰਿਜ਼ਲਟ ਆਏ ਆ ਉਹਨਾਂ ਦੇ ਮੁਤਾਬਕ ਜੋ ਪ੍ਰੋਜੈਕਟ ਕੀਤੇ ਗਏ ਆ, ਸੈਨੇਟ 'ਚ ਰਿਪਬਲਿਕਨ ਕੋ 49 ਹੋ ਗਈਆਂ ਸੀਟਸ ਤੇ ਡੈਮੋਕ੍ਰੇਟ ਕੋ 48 ਆ। ਸੋ 2 ਸੀਟਾਂ 'ਚ ਜੇ ਇੱਕ ਚੀਜ਼ ਸੀਟ ਨਵਾਡਾ ਦੀ ਰਿਪਬਲਿਕਨ ਕੋ ਚਲੇ ਜਾਂਦੀ ਆ ਤੇ ਉਹਨਾਂ ਕੋ 50 ਹੋ ਜਾਣੀਆਂ ਤਾਂ ਇੱਕ ਡੈਮੋਕ੍ਰੇਟ ਕੋ ਚਲੇ ਜਾਂਦੀ 49 ਹੋ ਜਾਣੀਆਂ। ਫਿਰ ਜੇ ਜਾਰਜੀਆ ਦੀ ਸੀਟ ਆ ਡੈਮੋਕ੍ਰੇਟ ਜਿੱਤ ਜਾਂਦੇ ਫਿਰ 50-50 ਹੋ ਜਾਣੀ, ਜਿਹਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਫਿਰ ਉਹ ਫੈਸਲੇ ਲੈ ਸਕਦੇ। ਸੋ ਬਹੁਤ ਹੀ ਇਹ ਜੋ ਫਸਵੀਂ ਟੱਕਰ ਆ। ਹਾਊਸ ਦੀ ਵੀ ਇਦਾਂ ਹੀ ਆ। ਜੋ ਪ੍ਰੋਜੈਕਸ਼ਨਸ ਵੱਖ-ਵੱਖ ਜੋ ਨਿਊਜ਼ ਏਜੰਸੀਜ਼ ਆ ਉਹਨਾਂ ਨੇ ਇਹ ਕੀਤੀਆਂ ਵੀ ਜੀਓਪੀ ਰਿਪਬਲਿਕਨਸ ਦੇ ਕੋਲ 220 ਸੀਟਸ ਹੋਣਗੀਆਂ ਤੇ ਡੈਮੋਕ੍ਰੇਟ ਦੇ ਕੋਲ 215 ਹੋਣਗੀਆਂ। Yeah. ਅਜੇ ਫਾਈਨਲ ਜਿੱਦਾਂ 209 ਤੇ 100 ਕੁਛ ਦਾ ਨੰਬਰ ਆ, ਸੌਰੀ 209 211 ਤੇ ਤੇ 191 ਜੀ। ਪਰ ਇਹ ਪ੍ਰੋਜੈਕਸ਼ਨਸ ਆ ਕਿਉਂਕਿ ਕਈ ਸੀਟਸ ਬੜੀਆਂ ਛੋਟੀਆਂ ਬਹੁਤ ਹੀ ਥੋੜੀਆਂ ਵੋਟਾਂ ਦੇ ਫਰਕ ਦੇ ਨਾਲ ਚੱਲ ਰਹੀਆਂ ਆ ਤੇ ਇਹਨਾਂ ਦੇ ਫਾਈਨਲ ਰਿਜ਼ਲਟ ਆਉਂਦਿਆਂ ਨੂੰ ਕਹਿੰਦੇ ਬਈ 2 3 4 ਵੀਕ ਵੀ ਲੱਗ ਸਕਦੇ ਹੈਗੇ। ਬਿਲਕੁਲ, ਜਿੰਨੀ ਦੇਰ ਤੱਕ ਅਧਿਕਾਰਤ ਤੌਰ ਦੇ ਉੱਤੇ ਸਰਟੀਫਾਈ ਜਿਹੜਾ ਉਹ ਨਹੀਂ ਹੁੰਦੇ ਉਨੀ ਦੇਰ ਤੱਕ ਜਿਹੜੀ ਇਹ ਚੀਜ਼ ਦੇਖੀ ਜਿਹੜੀ ਉਹ ਜਾਣੀ ਆ। ਸੋ ਕਾਫੀ ਫਸਵਾਂ ਜਿਹੜਾ ਵਕਰਾ ਕਿਉਂਕਿ ਬਹੁਤ ਥਿਨ ਮੈਜੋਰਟੀ ਜਿਹੜੀ ਉਹ ਰਵੇਗੀ, ਪਰ ਮੈਜੋਰਟੀ ਇਜ਼ ਮੈਜੋਰਟੀ ਇਹ ਚੀਜ਼ ਜਿਹੜੀ ਉਹ ਹੁੰਦੀ ਆ। ਪਰ ਉਹ ਵੀ ਉਹਦੇ ਵਿੱਚ ਵੀ ਸਾਰੇ ਜਾਣੇ ਇਕੱਠੇ ਹੋਣਗੇ। ਇਹ ਵੀ ਜਿਹੜੀਆਂ ਨਾਲ ਦੀਆਂ ਨਾਲ ਗੱਲਾਂ ਜਿਹੜੀਆਂ ਉਹ ਦੇਖਣ ਵਾਲੀਆਂ। ਉੱਧਰ ਟਰੰਪ ਹੁਣੀ ਤੇ ਡਿਸੈਂਟਸ, ਹਾਲ ਦੀ ਘੜੀ ਡਿਸੈਂਟਸ ਤਾਂ ਕੁਝ ਬੋਲ ਨਹੀਂ ਰਹੇ, ਪਰ ਟਰੰਪ ਹੁਣੀ ਆਪਣਾ ਜਿਹੜੀ ਆ ਬੜਬੋਲੇਪਨ ਦੇ ਕਰਕੇ ਅਕਲ ਦਾ ਜਨਾਜ਼ਾ ਕਹਿ ਸਕਦੇ ਆ ਵੀ ਉਹ ਖੁਦ ਕੱਢ ਰਹੇ ਆ। ਹੁਣ ਉਹ ਆਲਰੇਡੀ ਡਿਸੈਂਟਸ ਦੇ ਉਲਟ ਬੋਲਣਾ ਜਿਹੜਾ ਉਹ ਸ਼ੁਰੂ ਹੋ ਚੁੱਕੇ ਹੈਗੇ ਆ। ਉਹਨਾਂ ਨੂੰ ਲੱਗ ਰਿਹਾ ਵੀ 2024 ਦੇ ਵਿੱਚ ਜੇ ਸੰਭਾਵੀ ਰੂਪ ਦੇ ਵਿੱਚ ਉਹਨਾਂ ਨੂੰ ਟੱਕਰ ਕੋਈ ਦੇ ਰਿਹਾ ਆ ਤਾਂ ਉਹ ਰੌਨ ਡਿਸੈਂਟਸ ਫਲੋਰੀਡਾ ਦੇ ਵਿੱਚੋਂ ਦੇ ਸਕਦੇ ਆ 2024 ਦੇ ਲਈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਪਬਲਿਕਨ ਪਾਰਟੀ ਦੇ ਲਈ। ਉਹਨਾਂ ਦੇ ਖਿਲਾਫ ਕਈ ਕੁਛ ਜਿਹੜਾ ਉਹ ਆਖਰੇ ਕਹਿੰਦੇ ਵੀ ਇਹਨਾਂ ਦਾ ਕੈਂਪੇਨ ਪੂਰੀ ਤਰ੍ਹਾਂ ਟੁੱਟਾ ਪਿਆ ਸੀ, ਫਿਰ ਮੈਂ ਇਹਨਾਂ ਨੂੰ ਮਦਦ ਕੀਤੀ, ਇਲੀਗਲ ਵੋਟਿੰਗ ਦੇ ਲਈ ਮੈਂ ਆਹ ਕੀਤਾ ਉਹ ਕੀਤਾ, ਕਈ ਕੁਛ ਜਿਹੜਾ ਉਹਨਾਂ ਨੇ ਜਿਹੜਾ ਹੁਣ ਆਖਿਆ। ਹੁਣ ਇਹ ਦੇਖਣਾ ਪਊਗਾ ਵੀ ਅੱਗੇ ਜਾ ਕੇ ਬਣਦਾ ਕੀ ਆ। ਪਰ ਬਹੁਤ ਸਾਰੇ ਰਾਈਟ ਵਿੰਗ ਜਿਹੜੇ ਕਮੈਂਟੇਟਰਸ ਆ ਹੁਣ ਇਹ ਆਖ ਰਹੇ ਆ ਵੀ ਜਿਹੜੀ ਜੀਓਪੀ ਆ ਦੇ ਨੀਡ ਟੂ ਮੂਵ ਅਹੈਡ ਆਫ ਟਰੰਪ, ਵੀ ਹੁਣ ਟਰੰਪ ਨੂੰ ਛੱਡ ਕੇ ਗਾਹਾਂ ਜਿਹੜਾ ਉਹ ਤੁਰਨਾ ਚਾਹੀਦਾ ਆ ਕਿਉਂਕਿ ਬਹੁਤਾ ਚਿਰ ਦੇਖਿਆ ਹੀ ਆ ਵੀ ਕੀ ਆ। ਸੋ ਰੌਲਾ ਬਹੁਤ ਸੀਗਾ ਇਸ ਵਾਰ ਵੀ ਆ ਗਈ ਜੀ ਰੈੱਡ ਵੇਵ ਆ ਗਈ, ਰੈੱਡ ਵੇਵ ਆ ਗਈ ਤੇ ਰੈੱਡ ਵੇਵ ਜਿਹੜੀ ਉਹ ਕਿਸੇ ਪਾਸੇ ਵੀ ਦੇਖਣ ਨੂੰ ਨਹੀਂ ਮਿਲੀ। ਸਗੋਂ ਸੈਨੇਟ ਦੀ ਇੱਕ ਸੀਟ ਲੂਜ਼ ਹੋਈ ਆ ਤੇ ਜਿੰਨਾ ਗੇਨ ਸੋਚਦੇ ਸੀਗੇ ਵੀ ਹਾਊਸ ਦੇ ਵਿੱਚ ਬੜੀ ਆਸਾਨੀ ਦੇ ਨਾਲ ਮੈਜੋਰਟੀ ਜਿਹੜੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ, ਉਹ ਵੀ ਬਿਲਕੁਲ ਫਸਵਾਂ ਟੱਕਰ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਸੋ ਇਹ ਕਾਫੀ ਜਿਹੜੇ ਘੋਖ ਵਿਚਾਰ ਕਰਨ ਦੀ ਗੱਲ ਆ। ਜਿੱਦਾਂ ਰਿਜ਼ਲਟ ਨਾਈਟ ਸੀਗੀ ਉਸ ਦਿਨ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨ ਜਿਹੜੇ ਸੀਗੇ ਲੀਡਰਸ ਉਹਨਾਂ ਨੇ ਵੀ ਇਹ ਚਰਚਾ ਜਿਹੜੀ ਉਹ ਕੀਤੀ ਆ ਵੀ ਆਤਮ ਨਿਰੀਖਣ ਜਿਹੜਾ ਆ ਉਹ ਜੀਓਪੀ ਨੂੰ ਕਿਤੇ ਨਾ ਕਿਤੇ ਕਰਨ ਦੀ ਆ, ਉਸ ਦੇ ਵਿੱਚ ਜ਼ਰੂਰਤ ਰਹੇਗੀ। ਸੋ ਇਹ ਇੱਕ ਵੱਡੀਆਂ ਗੱਲਾਂ ਤੇ ਬਾਕੀ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਦੱਸਿਆ ਨਵਾਡਾ ਐਰੀਜ਼ੋਨਾ ਜਿਹੜਾ ਆ ਉਹੀ ਹੁਣ ਦੱਸੂਗਾ ਵੀ ਹਾਊਸ ਦੇ ਵਿੱਚ ਸੈਨੇਟ ਦੇ ਵਿੱਚ ਕਿਹਦਾ ਕੰਟਰੋਲ ਜਿਹੜਾ ਉਹ ਰਹਿ ਸਕਦਾ ਆ। ਨਵਾਡਾ 'ਚ ਜਿੱਥੇ ਹਰਜੋਤ ਸਿੰਘ ਜੀ ਜੀਓਪੀ ਲੀਡ ਕਰ ਰਹੀ ਆ ਉੱਥੇ ਰਾਈਟ ਨਾਓ ਇਨਕੰਬੈਂਟ ਉਹਦਾ ਜਿਹੜਾ ਆ ਉਹ ਡੈਮੋਕ੍ਰੇਟ ਪਾਰਟੀ ਦਾ ਆ ਤੇ ਲੀਡ ਜਿਹੜੀ ਆ ਫਰਕ ਬਹੁਤ ਥੋੜਾ ਆ। ਦੂਜੇ ਪਾਸੇ ਐਰੀਜ਼ੋਨਾ 'ਚ ਮਾਰਕੈਲੀ ਜਿਹੜਾ ਐਸਟਰੋਨੌਟ ਰਿਹਾ ਆ ਉਹ ਉੱਥੇ ਜਿਹੜਾ ਉਹ ਲੜ ਰਿਹਾ ਹੈਗਾ ਆ। ਸੋ ਬਹੁਤ ਫਸਵੀਂ ਜਿਹੜੀ ਟੱਕਰ ਆ ਉਹ ਉੱਥੇ ਹੋਵੇਗੀ ਤੇ 6 ਦਸੰਬਰ ਵਾਲੀ ਦੇ ਵਿੱਚ ਹਰਸ਼ਲ ਵਾਕਰ ਤੇ
ਵਾਰਨਕ, ਉਹ ਜਿਹੜਾ ਘਮਾਸਾਨ ਆ ਦੋਨਾਂ ਪਾਰਟੀਆਂ ਦਾ ਪੂਰਾ ਜ਼ੋਰ ਜਿਹੜਾ ਹੈ ਉੱਥੇ ਲੱਗਣ ਵਾਲਾ ਹੈਗਾ ਆ। ਤੇ ਉਹ ਰਨ ਆਫ ਇਲੈਕਸ਼ਨ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਮਿਲੀਅਨਸ ਆਫ ਡਾਲਰ ਐਕਸਟਰਾ ਜਿਹੜੇ ਆ ਉਹ ਹੋਰ ਸਪੈਂਡ ਹੋਣ ਜਿਹੜੇ ਉਹ ਜਾ ਰਹੇ ਹੈਗੇ ਆ ਜੀ। ਅਗਲੀ ਖਬਰ ਯੂਕਰੇਨ ਤੋਂ ਆ ਰਹੀ ਹੈ। ਯੂਕਰੇਨ ਦੇ ਵਿੱਚ ਰਸ਼ੀਆ ਦੀਆਂ ਫੌਜਾਂ ਖਰਸਨ ਵਾਲਾ ਜੋ ਟਾਊਨ ਸੀ ਉਸ ਨੂੰ ਛੱਡ ਕੇ ਵਾਪਸ ਚਲੇ ਗਈਆਂ ਆ। ਖੁਸ਼ੀ ਦੇ ਵਿੱਚ ਜੋ ਸਿਵਲੀਅਨ ਸੀ ਉਹ ਵਾਪਸ ਉਸ ਸ਼ਹਿਰ ਦੇ ਵਿੱਚ ਚਲੇ ਗਏ, ਸੈਂਟਰ ਸਕੁਅਰ ਤੇ ਇਕੱਠੇ ਹੋਏ ਆ। ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕਾਂ ਦੀ ਜੋ ਮੌਤ ਵੀ ਹੋਈ ਆ। ਪਰ ਇੱਕ ਤਰ੍ਹਾਂ ਦੇ ਨਾਲ ਡਨਾਈਪਰ ਜੋ ਦਰਿਆ ਆ ਉੱਥੋਂ ਵਾਪਸ ਨਿਕਲਣ ਤੋਂ ਰਸ਼ੀਆ ਦੇ ਜੋ ਫੌਜੀ ਆ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਬੇਇੱਜ਼ਤੀ ਹੋਈ ਹੈਗੀ ਆ। ਕਹਿੰਦੇ ਵੀ ਇਹ ਜਿਹੜਾ ਪੁੱਲ ਆਊਟ ਕੀਤਾ ਗਿਆ ਡਨਾਈਪਰ ਦਰਿਆ ਤੋਂ, ਇਹ ਇੱਕ ਵਨ ਆਫ ਦਾ ਬਿਗੇਸਟ ਬਲੋ ਹੈਗਾ ਪੂਟਨ ਦੇ ਲਈ, ਪ੍ਰੈਜ਼ੀਡੈਂਟ ਪੁਟਨ ਦੇ ਲਈ। 1 ਲੱਖ ਰੈਜ਼ੀਡੈਂਟ ਉਸ ਏਰੀਏ 'ਚ ਰਹਿੰਦੇ ਸੀ। ਹੁਣ ਦੁਬਾਰਾ ਕੀ ਉਹਨਾਂ ਨੇ ਵਾਪਸ ਜਾਣਾ ਉਸ ਸ਼ਹਿਰ 'ਚ ਸ਼ੁਰੂ ਕਰ ਦਿੱਤਾ ਹੈ।